ਮੀਆਂ ਸਾਹਿਬ ਦਾ ਸ਼ੇਰ ਹੈ, ਦੁਖੀਏ ਦੀ ਗੱਲ ਦੁਖੀਆ ਸੁਣਦਾ, ਸੁਖੀਏ ਨੂੰ ਕੀ ਖਬਰਾਂ, ਯਾਰ ਜਿਨ੍ਹਾਂ ਦੇ ਮੌਤ ਨੇ ਮਾਰੇ ਉਹ ਤੱਕ ਤੱਕ ਰੋਂਦੇ ਕਬਰਾਂ। ਸੋ ਗੱਲ ਇੰਝ ਕਿ ਸਮਝ ਨਹੀਂ ਆਉਂਦੀ ਵੀ ਕਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰੀਏ ਤੇ ਕਿਹੜੀ ਨਾ ਕਰੀਏ। ਇਹ ਵੀਡੀਓ पहले देखियो। आवाम के लिए सस्ती अशिया की सहूलत खत्म कर दी गई। मुल्क भर में यूटिलिटी स्टोर्स बंद कर दिए गए। 12,000 मुलाजमीन बेरोजगार हैं। लाहौर के 100 से ज़ायद स्टोर्स पर सामान की पैकिंग, सामान मुतालिका कंपनी और कुछ वेयर हाउस मुंतकिल होगा। लाखों खानदान सस्ती घरेलू अशिया की सहूलत से महरूम हो गए। यूटिलिटी स्टोर्स में काम करने वाले हजारों मुलाजमीन के घरों के चूल्हे ठंडे पड़ गए। हुकूमत ने गुज़िश्ता माह 1700 यूटिलिटी स्टोर्स बंद और कंट्रैक्ट और डेली वेजेस मुलाजमीन को फारिग करने का फैसला किया। कराची, लाहौर, इस्लामाबाद समेत सैकड़ों स्टोर की बंदिश के साथ ही हजारों मुलाजमीन रोजगार से हाथ धो बैठे। नौकरियां खत्म होने के बाद मुलाजमीन मुस्तकबिल के हवाले से परेशान हैं। ਮੁਲਕ ਦੇ ਵਿੱਚ ਜਦੋਂ ਇਸ ਤਰ੍ਹਾਂ ਦੇ ਇਦਾਰੇ ਮੁੱਕਦੇ ਨੇ ਪਏ, ਲੋਕੀ ਬੇਰੋਜ਼ਗਾਰ ਹੋ ਰਹੇ ਨੇ, ਫਿਰ ਜਦੋਂ ਉਹ ਰੇਹੜੀਆਂ ਲਾਉਂਦੇ ਨੇ ਫਿਰ ਉਹਨਾਂ ਨੂੰ TMA ਜਾਂ ਕੋਈ ਵੀ ਅਥਾਰਟੀ ਦਾਗ ਚੁੱਕ ਲੈਂਦੀਆਂ ਨੇ। ਠੀਕ ਹੈ, ਰੋਡ ਤੋਂ ਇਲਾਵਾ ਉਹਨਾਂ ਵਿਚਾਰੇ ਉਹ ਸ਼ਹਿਰ ਦਾ ਰੁੱਖ ਕਰਦੇ ਨੇ ਕਿ 2-2 ਰੁਪਏ ਬਚਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਨ ਵਾਸਤੇ। ਬਿਜਲੀ ਮਹਿੰਗੀ ਜਾ ਰਹੀ ਹੈ, ਪੈਟਰੋਲ ਮਹਿੰਗਾ ਹੋ ਰਿਹਾ, ਉੱਤੋਂ ਇਹ ਬੈਂਕਿੰਗ ਦਾ ਜਿਹੜਾ ਸਿਆਪਾ ਪੈ ਗਿਆ ਕਿ ਕਾਰਡ ਦੇ ਜ਼ਰੀਏ ਹਰਸ਼ਾ ਪੇ ਕਰੋ। ਉਹ ਮਜ਼ਦੂਰ ਗਰੀਬ ਕੀ ਕਰੇ ਜੀ? ਉਹ ਜਿਹੜਾ ਸਵੇਰੇ 8 ਵਜੇ ਘਰੋਂ ਨਿਕਲਦਾ ਜਾਂ 6 ਵਜੇ ਨਿਕਲ ਜਾਂਦਾ ਅਤੇ ਉਹ ਤੁਹਾਡੇ ਬੈਂਕ ਖੁੱਲ੍ਹਣੇ ਤੋਂ ਪਹਿਲਾਂ ਵਿਚਾਰਾ ਮਜ਼ਦੂਰੀ 'ਤੇ ਹੁੰਦਾ, ਅਤੇ ਜਦੋਂ ਬੈਂਕ ਬੰਦ ਹੋ ਜਾਂ ਘਰ ਵੜਦਾ ਉਹ ਜਨਾਬ ਕਿੱਥੋਂ ਲੈਣਾ ਚਲਾ ਕੇ ਅਤੇ ਤੁਹਾਡੇ ਕੋਲ 2,000-3,000 ਰੁਪਈਆ ਆਪਣਾ ਜਮ੍ਹਾਂ ਕਰਾਏ, ਫਿਰ ਬੈਂਕ ਦੇ ਥਰੂ ਹਰਸ਼ਾ ਉਹ ਡਿਸਕਰਾਈਬ ਕਰੇ। ਕਿੰਝ ਕਰੇ ਯਾਰ? ਕੋਈ ਅੱਲਾ ਦਾ ਵਾਸਤਾ ਜੀ, ਮੁਲਕ ਇਸ ਤਰ੍ਹਾਂ ਸਿੱਧਾ ਕਰ ਲਓ ਅਤੇ ਫਿਰ ਜਾ ਕੇ ਇਹ ਲੀਆਂ ਚੀਜ਼ਾਂ ਰਿਫਾਰਮਸ ਕਰੋ। ਇੰਝ ਨਾ ਕਰੋ ਆ ਵੀ ਜ਼ਿਆਦਤੀਆਂ। ਔਰ ਇੱਕ ਵੀਡੀਓ ਦੇਖਿਓ ਜਿਹੜੇ ਵਿਚਾਰੇ ਤੁਹਾਡੀ ਅਥਾਰਟੀਜ਼ ਤੋਂ ਬਚਣੇ ਵਾਸਤੇ ਵਿਚਾਰੇ ਨੱਸਦੇ ਨੇ ਪਏ। ਭੁੱਖ ਵੀ ਕੈਸੀ ਚੀਜ਼ ਰੱਬਾ ਬੰਦੇ ਨੂੰ ਪੜਨੇ ਪਾ ਦਿੰਦੀ, ਜੇ ਆ ਜਾਵੇ ਕਿਤੇ ਆਈ ਤੇ ਰਾਜੇ ਤੋਂ ਭੀਖ ਮੰਗਾ ਦਿੰਦੀ। ਵਾਹ ਗੋਆਂ ਜੀ, ਅੱਲਾ ਇਸ ਮੁਲਕ ਤੇ ਰਹਿਮ ਕਰੇ। ਅੱਲਾ ਵੱਡੀਆਂ ਸਰਕਾਰਾਂ ਨੂੰ, ਅੱਲਾ ਵੱਡੇ ਰੁਤਬੇ ਵਾਲਿਆਂ ਨੂੰ ਥੋੜ੍ਹਾ ਜਿਹਾ ਇਹਨਾਂ ਦਾ ਅਹਿਸਾਸ ਕਰਨ ਦੀ ਤੌਫੀਕ ਦੇਣ, ਥੋੜ੍ਹਾ ਜਿਹਾ ਯਾਨੀ ਕਿ ਹੱਥ ਹੌਲਾ ਰੱਖਣ ਇਹਨਾਂ 'ਤੇ ਵੀ, ਕਿਉਂਕਿ ਗਰੀਬ ਦੀ ਆਦਤ ਵੀ ਬਚੋ। ਅੱਲਾ ਬੜਾ ਬੇਨਿਆਜ਼ ਜੀ। ਸੋ ਅੱਲਾ ਕਰੇ ਜੀ ਸਾਡੇ ਮੁਲਕ 'ਤੇ ਰੱਬ ਕਰੋੜਾਂ ਰਹਿਮਤ ਕਰੇ। ਆਮੀਨ।